ਆਰਮੀ ਦੇ ਵਿੱਚ ਪੰਜਾਬਾਂ ਵਗੈਰਾ ਕਰਦੇ ਸਨ ਔਰ ਸਾਰਾ ਪਿੰਡ ਜਿਹੜਾ ਪੱਕਾ। ਅੱਛਾ, ਇਹ ਦੇਖਿਆ ਮੈਂ ਸਾਰਾ ਪਿੰਡ ਪੱਕਾ। ਸਾਰਾ ਪਿੰਡ ਪੱਕਾ। ਇਹ ਤੁਸੀਂ ਗੱਲ ਕਰ ਰਹੇ ਹੋ ਅਟਲਗੜ੍ਹ ਛੰਨੀ ਜੀ ਬਿਲਕੁਲ। ਈਵਨ ਕਿ ਜਿਹੜੀਆਂ ਇਹ ਗਲੀਆਂ ਸਨ ਉਹ ਵੀ ਬਿਲਕੁਲ ਪੱਕੀਆਂ ਪਰਮਨੈਂਟ ਬਣਾ ਕੇ। ਹਾਂਜੀ, ਉਹ ਆਏ ਵੀ ਸਨ ਇੱਥੇ। ਅੰਮੀ ਮੇਗ ਉਹਨਾਂ ਦਾ ਨਾਮ ਸੀ। ਅੰਮੀ ਮੇਗ। ਉਹਨਾਂ ਦਾ ਇੱਕ ਹੀ ਬੇਟਾ ਸੀ, ਉਹ ਮੁਸਲਮਾਨ ਹੋ ਗਿਆ। ਅੱਛਾ, ਉਹਨੂੰ ਲੈਣ ਵਾਸਤੇ ਆਏ ਸਨ। ਓਹੋ, ਅੱਛਾ। ਕਾਫੀ ਸਾਰੇ ਬੇਂਗਾਂ ਦੇ ਘਰ ਸਨ ਇੱਥੇ। ਅੱਛਾ, ਹਾਂ। ਔਰ ਸਿੱਖ ਭਰਾ ਸਨ ਉਹ ਤੇ ਕਿਆ ਹੀ ਬਾਤ ਸੀ, ਉਹਨਾਂ ਨਾਲ ਸਾਨੂੰ ਬੜੀ ਮੁਹੱਬਤ ਸੀ ਕਿਉਂਕਿ ਸਾਡੇ ਵੱਡੇ ਵੀ ਜਿਹੜੇ ਸਨ ਉਹ ਸਿੱਖ ਸਨ, ਅਸੀਂ ਸਿੱਖੂ ਜਿਹੜੇ ਮੁਸਲਮਾਨ ਹੋਏ ਹਾਂ। ਜੀ ਜੀ ਜੀ। ਤੇ ਇਸ ਲਈ ਖੂਨ ਜਿਹੜਾ ਬਲੱਡ ਇੱਕ ਬਿਲਕੁਲ ਬਿਲਕੁਲ ਤੇ ਉਹਦੀ ਵਜ੍ਹਾ ਤੋਂ ਆ ਕੇ ਬਹੁਤ ਮੁਹੱਬਤ ਬੜਾ ਪਿਆਰ ਹੈ ਉਹਨਾਂ ਨਾਲ। ਚੌਧਰੀ ਸ਼ੇਰ ਮੁਹੰਮਦ ਭੱਟੀ। ਹਾਂਜੀ। ਭੱਟੀ ਤੁਹਾਡੀ ਸਬ ਕਾਸਟ ਹੈ, ਬਰਾਦਰੀ ਤੁਹਾਡੀ ਜੱਟ ਹੈ। ਅੱਛਾ ਅੱਛਾ, ਜੱਟ ਬਰਾਦਰੀ ਦੇ ਵਿੱਚ ਵੀ ਭੱਟੀ ਹੈ ਜੀ ਹੁੰਦੇ ਨੇ। ਰਾਜਪੂਤ ਸੁਣਿਆ ਹੋਏਗਾ, ਰਾਜਪੂਤ ਵੀ ਹੁੰਦੇ ਨੇ। ਅੱਛਾ, ਲੇਕਿਨ ਇਹਦੇ ਵਿੱਚ ਵੀ ਹੁੰਦੇ। ਜਿਹੜੇ ਸਰਦਾਰ ਸਿੰਘ ਸਨ ਨਾ, ਉਹਨਾਂ ਨੇ ਜਦੋਂ ਪਾਰ ਲਗਾਉਣ ਲੱਗੇ ਨੇ ਤੇ ਉਹ ਠੱਠੀ ਦਾ ਇੱਕ ਯਾਨੀ ਮਲਕ ਸੀ ਅਵਾਨ ਬਰਾਦਰੀ ਦੇ ਪਿੰਡ। ਹਾਂਜੀ। ਤੇ ਉਹਨੇ ਮਾਰਿਆ ਲਲਕਾਰਾ, ਉਹ ਜੀ ਇਹ ਮਾਰਦੇ ਲੱਗੇ। ਉਹ ਫਿਰ ਉਹਨਾਂ ਦਾਦਾ ਜੀ ਤਾਪਾ ਮਾਰਿਆ, ਫਿਰ ਉਹ ਪਿੱਛੇ ਹੋ ਗਏ। ਉਹਨੇ ਕਿਹਾ ਖਬਰਦਾਰ ਕੋਈ ਆਇਆ ਨਜ਼ਦੀਕ ਆਇਆ, ਇਹ ਸਾਡਾ ਚਾਚਾ ਹੈ, ਇਹ ਸਾਡੀ ਮਾਂ ਆ। ਅੱਛਾ ਚੋ ਸਾਹਿਬ, ਇੱਕ ਹੋਰ ਚੀਜ਼ ਜੀ, ਗੜੀ ਕਰਲੂ ਵੀ ਮੈਂ ਸੁਣਿਆ ਤੁਹਾਡੇ ਇਲਾਕੇ ਦੇ ਵਿੱਚ, ਪਲੀਜ਼ ਉਹਦੇ ਬਾਰੇ ਵੀ ਦੱਸੋ ਕੀ ਕੁਝ ਤੁਸੀਂ ਸੁਣਿਆ ਬਜ਼ੁਰਗਾਂ। ਜਿਹੜਾ ਨਾ ਆਪਣਾ ਗੜੀ ਪਿੰਡ ਸੀ ਜਿਹੜਾ, ਉਹ ਸਾਰਾ ਸਿੱਖਾਂ ਦਾ ਹੈ। ਠੀਕ ਹੈ। ਲੇਕਿਨ ਉਹ ਜ਼ਿਮੀਦਾਰ ਸਿੱਖ ਸਨ, ਮਤਲਬ ਜਿੰਨੇ ਭੈੜ ਕੀਤਾ ਉਹਦੇ ਨਾਲ ਭੈੜ ਹੋਇਆ, ਉਹਨੂੰ ਦੁਨੀਆ ਤੇ ਹੀ ਰੱਬ ਸੋਹਣਾ ਦੱਸਦਾ। ਤੇ ਮੈਂ ਕਹਿੰਦਾ ਕਿ ਮੇਰੇ ਕੋਲ ਬਹੁਤ ਐਸੀਆਂ ਗੱਲਾਂ ਨੇ ਤਸਦੀਕ ਸ਼ੁਦਾ ਕਿ ਜਿਹੜਿਆਂ ਲੋਕਾਂ ਨੂੰ ਉਸ ਵੇਲੇ ਇਸ ਕੰਮ ਦੇ ਵਿੱਚ ਹਿੱਸਾ ਪਾਇਆ, ਵੱਢ ਟੁੱਕ ਦੇ ਵਿੱਚ ਲੁੱਟਮਾਰ ਕੀਤੀ, ਮਾਸੂਮ ਜਾਨਾਂ ਦਾ ਜ਼ਿਆ ਕੀਤਾ, ਉਹ ਜੀ ਮੰਜੀ ਦੀਆਂ ਦੋਣਾਂ ਨਾਲ ਲੋਕ ਵੱਜ ਕੇ ਮਰੇ। ਮਤਲਬ ਇੱਥੋਂ ਤੱਕ ਗੱਲ ਹੋ, ਜਿਸ ਤਰ੍ਹਾਂ ਹਲਕਾ ਹੋਇਆ ਕੁੱਤਾ ਨਹੀਂ। ਸਿੱਖਾਂ ਨੇ ਸੋਨਾ ਭਰਾਇਆ ਸੀ ਮੰਜੀ ਦੇ ਵਿੱਚ, ਚੁਰਾਟ ਦੇ ਜੀ, ਲੋਹੇ ਦੇ ਪੈਪਾਂ ਦੇ। ਉਹ ਸੌਂਦੇ ਰਹੇ ਤੇ ਉਹ ਟੁੱਟ ਗਈ ਤੇ ਉਹਨਾਂ ਦੀਵਾਰ ਨਾਲ ਖੜੀ ਕਰ ਦਿੱਤੀ। ਤੇ ਦੂਸਰੇ ਉਹ ਝੂਰ ਨੇ ਤੇ ਸਿੱਖ ਵੀ ਨੇ ਕਾਫੀ। ਸਾਡਾ ਸਾਰਾ ਸਿਆਲਕੋਟ ਪਕੌੜੇ ਨਹੀਂ ਖਾਂਦਾ ਜੀ ਉਹਨਾਂ ਦੇ ਝੂਲਾ ਦੇਖੋ, ਜੇ ਕੋਈ ਇਸ ਤਰ੍ਹਾਂ ਦੀ ਨਫ਼ਰਤ ਅੰਗੇਜ਼ ਗੱਲ ਹੋਏ, ਉਹਦੇ ਹੱਥਾਂ ਦੇ ਪਕੌੜੇ ਨਾ ਬੰਦਾ ਖਾਏ, ਹੈ ਨਾ ਜੀ। ਤੇ ਤੁਹਾਨੂੰ ਪਤਾ ਜੋ ਸਭ, ਮੈਂ ਸੁਣਿਆ ਕਿ ਲੈਣਾ ਚ ਲੱਗ ਕੇ ਉਹਦੇ ਕੋਲ ਪਕੌੜੇ ਮਿਲਦੇ। ਜੀ ਮੋਹਸਨ ਸਾਹਿਬ, ਆਪਣਾ ਤੇ ਜੱਦੀ ਇਲਾਕਾ ਜੀ ਟਾਹੋ, ਤੁਹਾਡੇ ਬਜ਼ੁਰਗ ਇੱਥੇ ਹੀ ਮਤਲਬ ਕਿ ਰਹੇ, ਤੇ ਕੀ ਕੁਝ ਤੁਸੀਂ ਸੁਣਦੇ ਰਹੇ ਆਪਣੇ ਬਜ਼ੁਰਗਾਂ ਕੋਲ ਆਪਣੇ ਇਸ ਇਲਾਕੇ ਦੀ ਹਿਸਟਰੀ ਬਾਰੇ? ਜੀ ਮੇਰੇ ਦਾਦਾ ਜੀ ਯਾਨੀ ਗੱਲ ਕਰਦੇ ਹੁੰਦੇ ਸਨ, ਔਰ ਵੀ ਦੂਸਰੇ ਜਿਹੜੇ ਬਜ਼ੁਰਗ ਸਨ, ਕਿ ਇਹ ਸਾਡੇ ਨਾਲ ਪਿੰਡ ਬੈਕ ਸਾਈਡ ਤੇ ਯਾਨੀ ਕੱਲੂ ਉਸ ਤੋਂ ਲੱਗੇ, ਯਾਨੀ ਇਹ ਪਿੰਡ ਆਪਣਾ ਗੜੀ, ਉਹ ਸਾਰਾ ਸਿੱਖ ਕਮਿਊਨਿਟੀ ਦਾ ਹੈ। ਉਸ ਤੋਂ ਇਲਾਵਾ ਇਸ ਨਾਲ ਪਿੰਡ ਆਪਣਾ ਜਿਹੜਾ ਛੰਨੀ। ਹਾਂਜੀ। ਅੱਛਾ, ਸਾਡੇ ਵੀ ਨਾਲ ਬਿਲਕੁਲ ਕੋਟ ਬਾਗਣੀਆਂ ਦਾ ਨਾਲ। ਜੀ ਜੀ। ਕੋਟ ਬਾਗਣੀਆਂ ਨਾਲ ਛੰਨੀ ਅਟਲਗੜ੍ਹ ਪਿੰਡ ਸੀ। ਅੱਛਾ। ਔਰ ਬੜੇ ਯਾਨੀ ਉਸ ਵਕਤ सन 47 ਤੋਂ ਪਹਿਲੇ ਯਾਨੀ ਅੱਛੇ ਵੈਲ ਸੈਟਲ ਲੋਕ ਸਨ, ਪੜ੍ਹੇ ਲਿਖੇ ਲੋਕ, ਔਰ ਆਪਣਾ ਜ਼ਿਆਦਾਤਰ ਜਿਹੜੇ ਨੇ ਉਹ ਦੱਸਦੇ ਸਨ ਸਾਡੇ ਵਡੇਰੇ ਕਿ ਉਹ ਯਾਨੀ ਮੁਲਾਜ਼ਮਤ ਪੇਸ਼ਾ ਸਨ, ਆਰਮੀ ਦੇ ਵਿੱਚ ਪੰਜਾਬਾਂ ਵਗੈਰਾ ਕਰਦੇ ਸਨ, ਔਰ ਸਾਰਾ ਪਿੰਡ ਜਿਹੜਾ ਪੱਕਾ। ਅੱਛਾ, ਇਹ ਦੇਖਿਆ ਮੈਂ, ਸਾਰਾ ਪਿੰਡ ਪੱਕਾ। ਇਹ ਤੁਸੀਂ ਗੱਲ ਕਰ ਰਹੇ ਹੋ ਅਟਲਗੜ੍ਹ ਛੰਨੀ। ਬਿਲਕੁਲ। ਈਵਨ ਕਿ ਜਿਹੜੀਆਂ ਇਹ ਗਲੀਆਂ ਸਨ ਉਹ ਵੀ ਬਿਲਕੁਲ ਪੱਕੀਆਂ। ਔਰ ਚੁਬਾਰਾ ਬਣਿਆ ਹੋਇਆ ਸੀ, ਹੁਣ ਤੇ ਹਟ ਗਿਆ, ਉਹ ਚੁਬਾਰਾ ਬਣਿਆ ਸੀ ਔਰ ਬੜਾ ਖੂਬਸੂਰਤ ਇੱਕ ਸ਼ਾਦੀ ਹਾਲ ਬਣਿਆ ਸੀ, ਮਤਲਬ ਚੰਦ ਘਰ ਇਸ ਤਰ੍ਹਾਂ। ਉਹ ਇੱਕ ਪਿੰਡ ਦਾ ਦਾਇਰਾ ਸੀ ਉਸ ਸਾਈਡ ਤੇ। ਹੁਣ ਉਹ ਸਾਰੀਆਂ ਚੀਜ਼ਾਂ ਉਦੋਂ ਜਿਹੜੇ ਮਾਜਰ ਆਏ ਨੇ ਇਸ ਵਜ੍ਹਾ ਤੋਂ ਆ ਗਏ। ਤੇ ਸਾਡੇ ਪਿੰਡ ਵੀ ਰਹਿੰਦੇ ਸਨ, ਲੇਕਿਨ ਸਾਡੇ ਪਿੰਡ ਸਿੱਖ ਨਹੀਂ ਸਨ, ਸਾਡੇ ਪਿੰਡ ਮੇਘ ਸਨ। ਮੇਘ ਬਰਾਦਰੀ। ਉਹ ਮੇਰਾ ਖਿਆਲ ਹੈ
ਕਿ ਉਹ 47 ਤੋਂ ਬਾਅਦ ਗਏ ਨੇ। ਕੋਈ ਐਗਰੀਮੈਂਟ ਹੋਇਆ ਦੋਨਾਂ ਯਾਨੀ ਕੰਟਰੀ ਦਾ, ਤੇ ਉਹਦੇ ਬਾਅਦ ਜਿਹੜੇ ਲੋਕ ਇੱਧਰ ਰਹਿ ਗਏ ਸੀ ਉਹ ਫਿਰ ਉਧਰ ਚਲੇ ਗਏ। ਟਰੱਕ ਵਗੈਰਾ ਆਉਂਦੇ ਜਿਸ ਤਰ੍ਹਾਂ ਬਜ਼ੁਰਗ ਦੱਸਿਆ, ਉਹ ਇੱਕ ਜਿਹੜੇ ਸਨ ਬਜ਼ੁਰਗ ਉਹ ਆਏ ਵੀ ਸਨ ਇੱਥੇ ਯਾਨੀ ਪਰਮਨੈਂਟ ਬਣਾ ਕੇ, ਹਾਂਜੀ ਉਹ ਆਏ ਵੀ ਸਨ ਇੱਥੇ। ਅੰਮੀ ਮੇਗ ਉਹਨਾਂ ਦਾ ਨਾਮ ਸੀ। ਅੰਮੀ ਮੇਗ, ਉਹਨਾਂ ਦਾ ਇੱਕ ਹੀ ਬੇਟਾ ਸੀ, ਉਹ ਮੁਸਲਮਾਨ ਹੋ ਗਿਆ। ਅੱਛਾ, ਉਹਨੂੰ ਲੈਣ ਵਾਸਤੇ ਆਏ ਸਨ। ਓਹੋ, ਅੱਛਾ, ਕਾਫੀ ਸਾਰੇ ਬੇਂਗਾਂ ਦੇ ਘਰ ਸਨ ਇੱਥੇ। ਅੱਛਾ, ਹਾਂ, ਤੇ ਉਹ ਨਹੀਂ ਸਨ ਯਾਨੀ ਆਏ। ਮੈਂ ਦੇਖਿਆ ਛੋਟਾ ਸਾ ਮੈਂ, ਲੇਕਿਨ ਮੈਨੂੰ ਯਾਦ ਹੈ ਅੱਛੇ ਤਰੀਕੇ ਨਾਲ। ਬੜਾ ਉਹਨਾਂ ਦੀ ਆਓ ਭਗਤ ਕੀਤੀ ਪੂਰੇ ਪਿੰਡ ਵਾਲਿਆਂ ਨੇ, ਬੜਾ ਪਿਆਰ ਮੁਹੱਬਤ। ਔਰ ਸਾਡੇ ਹਮਸਾਏ ਦੇ ਬਿਲਕੁਲ ਇਹ ਸਾਡਾ ਘਰ ਸੀ ਤੇ ਨਾਲ ਹੀ ਸਾਡੇ ਮਤਲਬ ਜਿਹੜੇ ਵਡੇਰਿਆਂ ਨੇ ਜਗ੍ਹਾ ਦਿੱਤੀ ਸੀ ਜੀ, ਉਹਦੇ ਵਿੱਚ ਰਹਿੰਦੇ ਸੀ। ਅੱਛਾ, ਔਰ ਜਿਹੜੇ ਸਿੱਖ ਭਰਾ ਸਨ ਉਹ ਤੇ ਕਿਆ ਹੀ ਬਾਤ ਸੀ, ਉਹਨਾਂ ਨਾਲ ਸਾਨੂੰ ਬੜੀ ਮੁਹੱਬਤ ਸੀ, ਕਿਉਂਕਿ ਸਾਡੇ ਵੱਡੇ ਵੀ ਜਿਹੜੇ ਸਨ ਉਹ ਸਿੱਖ ਸਨ। ਅਸੀਂ ਸਿੱਖੂ ਜਿਹੜਾ ਮੁਸਲਮਾਨ ਹੋਏ ਹਾਂ ਜੀ, ਤੇ ਇਸ ਲਈ ਖੂਨ ਜਿਹੜਾ ਬਲੱਡ ਇੱਕ ਬਿਲਕੁਲ ਤੇ ਉਹਦੀ ਵਜ੍ਹਾ ਤੋਂ ਆ ਕੇ ਬਹੁਤ ਮੁਹੱਬਤ, ਬੜਾ ਪਿਆਰ ਹੈ ਉਹਨਾਂ ਨਾਲ, ਯਾਨੀ ਸਿੱਖਾਂ ਦੇ ਨਾਲ ਤੇ ਖਾਸ ਤੌਰ ਤੇ। ਔਰ ਜਿਹੜੀ ਵੰਡ ਪਈ ਹੈ, ਲੋਕ ਇੱਧਰ ਤੇ ਉਧਰ ਗਏ ਨੇ, ਉਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ, ਯਾਨੀ ਮੁਸਲਮਾਨਾਂ ਦਾ ਵੀ ਔਰ ਸਿੱਖਾਂ ਦਾ ਵੀ। ਇੱਕ ਸਿਰਫ ਮੇਰਾ ਖਿਆਲ ਨਾਲ ਹੁਸੈਨ ਸਾਹਿਬ ਕਿ ਇੱਕ ਮਿਸਕਨਸੈਪਸ਼ਨ ਸੀ, ਯਾਨੀ ਗਲਤ ਫਹਿਮੀ ਦੀ ਬੁਨਿਆਦ ਤੇ ਜੀ ਉਹਨਾਂ ਨੂੰ ਯਾਨੀ ਵਰਗਲਾਇਆ ਗਿਆ। ਸਾਰੇ ਲੋਕ ਐਸੇ ਨਹੀਂ ਹਨ ਕਿ ਪਾਰਟੀਸ਼ਨ ਤੇ ਚਲੋ ਹੋ ਗਿਆ, ਲੇਕਿਨ ਉਹ ਇੱਧਰ ਉਧਰ ਦਾ ਜਿਹੜਾ ਇੱਕ ਤੇ ਗਵਰਨਮੈਂਟ ਕੋਈ ਨਹੀਂ ਜੀ, ਗਵਰਨਮੈਂਟ ਨਾ ਹੋਣ ਦੀ ਵਜ੍ਹਾ ਤੋਂ ਬੇਹਾਲ ਦੁਨੀਆ ਦੀ ਸਭ ਤੋਂ ਜ਼ਿਆਦਾ ਹਿਜਰਤ ਵਾਲੀ ਜੀ ਐਸਾਨੇ ਹੈ ਜਿਹੜਾ 1947 ਜੀ ਤੇ ਇਹਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਹਿਜਰਤ ਜੀ ਤੁਸੀਂ ਸਭ ਤੋਂ ਵੱਡੀ ਹਿਜਰਤ। ਤੇ ਤੁਸੀਂ ਥੋੜੀ ਦੇਰ ਪਹਿਲਾਂ ਗੱਲ ਕੀਤੀ ਕਿ ਚੰਦ ਗੁਰੂ ਐਸੇ ਸਨ ਜਿਨ੍ਹਾਂ ਨੂੰ ਬਕਾਇਦਾ ਇੱਕ ਲੀਡ ਕੀਤਾ ਗਿਆ, ਉਹਨਾਂ ਨੂੰ ਇੱਕ ਮਿਸ਼ਨ ਦਿੱਤਾ ਗਿਆ ਕਿ ਤੁਸੀਂ ਇਹ ਬਸ ਕੰਮ ਕਰਨਾ। ਬਿਲਕੁਲ। ਔਰ ਜਿਹੜੇ ਛੰਨੀ ਰਹਿੰਦੇ ਸਨ ਨਾ ਸਿੱਖ ਜਾਂ ਨਾਲ ਮੈਂ ਤੁਹਾਨੂੰ ਦੱਸਿਆ ਪਿੰਡ, ਉਹਨਾਂ ਦੇ ਸਾਡੇ ਨਾਲ ਬੜੇ ਅੱਛੇ ਤਾਲੁਕ ਸਨ, ਸਾਡੇ ਵਡੇਰਿਆਂ ਨਾਲ। ਅੱਛਾ, ਹਾਂਜੀ, ਆਉਣ ਜਾਣਾ ਵਿਆਹਾਂ ਸ਼ਾਦੀਆਂ ਤੇ। ਫਿਰ ਐਕ ਤੋਂ ਬਾਹਰ ਇੱਕ ਪਿੰਡ ਹੈ ਰਾਜਾ ਪਿੰਡ, ਅੱਛਾ, ਉੱਥੇ ਦੇ ਹਨ ਚੌਧਰੀ ਸਰਦਾਰ ਸਿੰਘ। ਹਾਂਜੀ, ਉਹ ਸਾਡੇ ਦਾਦਾ ਜੀ ਤੇ ਜਿਹੜੇ ਸਾਡੇ ਪਰਦਾਦਾ ਜੀ ਸਨ ਉਹਨਾਂ ਦੇ ਨਾਲ ਉਹਨਾਂ ਦੇ ਯਾਨੀ ਕਹਿ ਲਓ ਹਮ ਉਮਰ ਸਨ ਸਾਡੇ। ਉਹ ਦੱਸਦੇ ਸਨ ਵੱਡੇ ਕਿ ਉਹ ਬਹੁਤ ਜ਼ਿਆਦਾ ਪਿਆਰ ਮੁਹੱਬਤ ਕਰਦੇ ਸਨ ਤੇ ਵਿਆਹਾਂ ਸ਼ਾਦੀਆਂ ਤੇ ਮਤਲਬ ਖੁਸ਼ੀ ਗਮੀ ਦੇ ਸ਼ਾਮਲ ਹੋਣਾ ਇਸ ਤਰ੍ਹਾਂ। ਤੇ ਉਹ ਇਸ ਤਰ੍ਹਾਂ ਕਿ ਉਹ ਜਦੋਂ ਇਹ ਆਪਣਾ ਤਕਸੀਮ ਹੋਈ ਹੈ ਨਾ ਤੇ ਆਪਣੇ ਫੈਮਿਲੀ ਨੂੰ ਉਹਨਾਂ ਨੇ ਭੇਜ ਦਿੱਤਾ ਆ ਮਤਲਬ ਇੰਡੀਆ, ਤੇ ਖੁਦ ਹੁਮਾਯੂੰ ਤੇ ਬਾਬਾ ਜੀ ਇੱਥੇ ਰਹਿ ਗਏ। ਅੱਛਾ, ਹਾਂਜੀ 47 ਵਿੱਚ ਜੀ ਉਹ ਰਾਜੇ ਦੇ ਵਿੱਚ ਬਾਗ ਹੈ, ਇਹ ਵੀ ਹੈ ਸਟਿਲ ਮੌਜੂਦ ਹੈ। ਅੱਛਾ, ਉਹਨਾਂ ਦਾ ਬਾਗ ਜਿਹੜਾ ਉੱਥੇ ਬਿਲਕੁਲ ਐਕ ਦੇ ਕੱਢੇ ਦੇ ਰਾਜਾ ਹਰਪਾਲ ਦੀ ਗੱਲ, ਰਾਜਾ ਹਰਪਾਲ। ਅੱਛਾ ਜੀ, ਠੀਕ ਹੈ। ਉਹ ਸਰਦਾਰ ਸਿੰਘ ਬਹੁਤ ਮਸ਼ਹੂਰ ਔਰ ਉਸ ਵਕਤ ਇਸ ਇਲਾਕੇ ਦੇ ਯਾਨੀ ਸਭ ਤੋਂ ਕਹਿ ਲਓ ਕਿ ਮਸ਼ਹੂਰ ਅਮਰੂਦ ਖਾਨ ਨੇ, ਲੈਂਡਲੌਰਡ ਮੈਨ, ਬਿਲਕੁਲ ਲੈਂਡਲੌਰਡ ਮੈਨ ਵੀ ਉਹ ਕਹਿ ਲਓ ਜਿਸ ਤਰ੍ਹਾਂ। ਤੇ ਉਹਨਾਂ ਫਿਰ ਸੁਨੇਹਾ ਭੇਜਿਆ ਅੱਛਾ ਸਾਡੇ ਮੇਰੇ ਦਾਦਾ ਜੀ ਨੂੰ। ਇਹ ਚਾਰ ਭਾਈ ਸਨ। ਅੱਛਾ, ਉਦੋਂ ਬੜਾ ਰੌਲਾ ਪਿਆ ਸੀ ਜਿਹੜੀ ਕਤਲੋ ਗਾਰਤ ਲੈਣ ਇਸ ਤਰ੍ਹਾਂ। ਉਹ ਫਿਰ ਮੇਰੇ ਦਾਦਾ ਜੀ ਇਹਨਾਂ ਨੇ ਚੰਦ ਬੰਦੇ ਨਾਲ ਲਏ, ਉਹਨਾਂ ਨੂੰ ਫਿਰ ਉੱਥੋਂ ਆਂਦਾ ਲਿਆ ਕੇ ਆਪਣੇ ਕੋਲ ਰੱਖਿਆ। ਵਾਹ ਜੀ ਵਾਹ, ਅੱਛਾ, ਉਹਨਾਂ ਦੀ ਮਤਲਬ ਖਿਦਮਤ ਕੀਤੀ। ਉਹ ਜ਼ਿਆਦਾ ਜਿਹੜੀ ਕਹਿ ਲਓ ਜ਼ਈਫ ਹੋਏ ਸਨ ਉਦੋਂ, ਅੱਛਾ, ਜ਼ਿਆਦਾ ਉਮਰ ਦੇ ਸਨ ਤੇ ਉਹਨਾਂ ਨੂੰ ਇੱਕ ਰਾਤ ਕੋਲ ਰੱਖਿਆ, ਆਪਣੇ ਕੋਲ ਰੱਖਿਆ, ਉਹਨਾਂ ਦੀ ਖਿਦਮਤ ਕੀਤੀ। ਫਿਰ ਸਵੇਰੇ ਜਿਹੜਾ ਨਾ ਮਾਰਨਿੰਗ ਟਾਈਮ ਇਹ ਨਾਲ ਠੱਠੀ ਬਿੰਦਰਵਾਲ ਜਿਹੜਾ ਸੈਕਟਰ ਇੱਥੋਂ ਬਾਰਡਰ ਕ੍ਰਾਸ ਕਰਾਇਆ। ਵਾਹ ਜੀ ਵਾਹ। ਔਰ ਉਹ ਬੜੀ ਵੱਡੀ ਦਾਦਾ ਜੀ ਦੱਸਦੇ ਹਨ ਬੜਾ ਵੱਡਾ ਸਲਾਮ ਹੈ ਜੀ ਤੁਹਾਡੇ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਉਸ ਵੇਲੇ ਬਹੁਤ ਵਧੀਆ ਕੰਮ ਕੀਤਾ। ਹਾਂਜੀ, ਔਰ ਉਹਨਾਂ ਦੀ ਜਾਨ ਨੂੰ ਖਤਰਾ ਵੀ ਸੀ। ਉਹਨਾਂ ਨੇ ਸਿਰਫ ਪੈਗਾਮ ਭੇਜਿਆ ਤੇ ਸਾਨੂੰ ਭੇਜਿਆ ਆਪਣਾ ਸਮਝ ਕੇ, ਜਾਂ ਕਹਿ ਲਓ ਕੋਈ ਪੂਰਾ ਇਤਮਾਦ ਸੀ ਜੀ ਇਤਮਾਦ ਕਰਕੇ। ਔਰ ਸਾਡੇ ਦਾਦਾ ਜੀ ਉਹਨਾਂ ਨੂੰ ਉੱਥੋਂ ਲੈਣਗੇ, ਰਾਜੂ ਲੈਣਗੇ ਬਕਾਇਦਾ, ਯਾਨੀ ਕਾਮਾ ਸੋਡਿਆਂ ਦੇ ਨਾਲ ਹਰ ਚੀਜ਼ ਲੈਸ ਹੋ ਕੇ ਗਏ। ਔਰ ਉੱਥੋਂ ਉਹਨਾਂ ਨੂੰ ਲੈ ਕੇ ਆਪਣੇ ਇੱਥੇ ਆਏ। ਤੇ ਖੈਰ ਮੈਂ ਤਾਂ ਦੇਖੇ ਨਹੀਂ ਜੀ, ਮੇਰੀ ਤੇ ਡੇਟ ਆਫ ਬਰਥ ਬਹੁਤ। ਅੱਛਾ, ਮੇਰੇ ਦਾਦਾ ਜੀ ਉਹ ਉਸ ਵਕਤ ਜਵਾਨ ਸੀ। ਬਾਕੀ ਜੀ ਇਹ ਜਿਹੜੀ ਇਹਨਾਂ ਦੀ ਇੱਛਾਈ ਸੀ ਤੁਹਾਡੇ ਬਜ਼ੁਰਗਾਂ ਦੀ, ਮੇਰਾ ਨਹੀਂ ਖਿਆਲ ਕਿ ਸਰਦਾਰ ਸਿੰਘ ਜਿਹੜੀ ਅੱਗੋਂ ਨਸਲ ਸੀ ਜਾਂ ਉਹ ਪਿੱਛੇ ਨਾਲ ਜਾ ਗੱਲ ਕੀਤੀ, ਅੱਜ ਤੱਕ ਉਹਨਾਂ ਨੇ ਗੱਲ ਭੁਲਾਈ ਹੋਏ। ਤੇ ਇੱਛਾਈ ਨੂੰ ਤਾਂ ਤੁਹਾਨੂੰ ਪਤਾ ਜਿਸ ਮੌਤ ਨਹੀਂ ਜੀ, ਉਹ ਇੱਛਾਈ ਚੰਗਿਆਈ ਤੁਹਾਡੀ ਹਮੇਸ਼ਾ ਵਾਸਤੇ ਜ਼ਿੰਦਾ ਰਹਿੰਦੀ ਹੈ। ਬਿਲਕੁਲ ਬਹੁਤ ਵਧੀਆ ਕੀਤਾ ਜੀ। ਕੀ ਨਾਂ ਸੀ ਜੀ ਆਪਣੇ ਦਾਦਾ ਜਾਨ ਦਾ? ਉਹਨਾਂ ਦਾ ਨਾਮ ਚੌਧਰੀ ਸ਼ੇਰ ਮੁਹੰਮਦ ਭੱਟੀ। ਚੌਧਰੀ ਸ਼ੇਰ ਮੁਹੰਮਦ ਭੱਟੀ।
ਹਾਂਜੀ। ਭੱਟੀ ਜੀ। ਭੱਟੀ ਤੁਹਾਡੀ ਸਬ ਕਾਸਟ ਹੈ, ਬਰਾਦਰੀ ਸਭ- ਤੁਹਾਡੀ ਜੱਟ ਹੈ। ਜੱਟ ਅੱਛਾ ਅੱਛਾ, ਜੀ। ਜੱਟ ਬਰਾਦਰੀ ਦੇ ਵਿੱਚ ਵੀ ਭੱਟੀ ਜੀ ਹੁੰਦੇ ਨੇ ਵਾਹ ਭੱਟੀ ਜੀ ਸਿੰਘ ਵਾਹ। ਜੋ ਰਾਜਪੂਤ ਸੁਣਿਆ ਹੈਗਾ, ਰਾਜਪੂਤ ਵੀ ਹੁੰਦੇ ਨੇ ਅੱਛਾ। ਲੇਕਿਨ ਇਹਦੇ ਵਿੱਚ ਵੀ ਹੁੰਦੇ ਸਾਡੀਆਂ ਤਕਰੀਬਨ ਜਿਹੜੀਆਂ ਗੋਤਾਂ ਨੇ ਨਾ ਜੀ ਹੂੰ। ਮਤਲਬ ਜੱਟਾਂ ਦੀਆਂ ਹੂੰ ਉਹ ਕੋਈ 150 ਪੌਣੇ 200 ਬੱਲੇ ਦੇ ਲਗਭਗ। ਜੀ 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 ਅੱਛਾ ਅੱਛਾ ਤੇ ਉਹਨਾਂ ਦੇ ਛੋਟੇ ਭਾਈ ਸੀ ਮੇਰੇ ਦਾਦਾ ਜੀ ਦੇ, ਚੌਰੀ ਮਮ ਸੈਨ, ਜੀ ਬੜੇ ਮਤਲਬ ਸਿਆਸੀ ਆਦਮੀ ਵੀ ਸਨ। ਅੱਛਾ ਅੱਛਾ ਉਹਨਾਂ ਦਾ ਨਾਮ ਬੜਾ ਹੈ। ਠੀਕ ਹੈ। ਫਿਰ ਜਿਹੜੇ ਸਰਦਾਰ ਸਿੰਘ ਸਨ ਨਾ, ਹਾਂ ਉਹਨਾਂ ਨੇ ਜਦੋਂ ਪਾਰ ਖਾਣ ਲੱਗੇ ਨੇ ਹਾਂ ਤੇ ਉਹ ਠੱਠੀ ਦਾ ਇੱਕ ਯਾਨੀ ਮਲਕ ਸੀ ਅਵਾਨ ਬਰਾਦਰੀ ਦੇ ਪਿੰਡ, ਹਾਂਜੀ ਤੇ ਉਹਨੇ ਮਾਰਿਆ ਲਲਕਾਰਾ, ਉਹ ਜੀ ਇਹ ਮਾਰਦੇ ਲੱਗੇ ਉਹ ਫਿਰ ਉਹਨਾਂ ਦਾਦਾ ਜੀ ਨੇ ਤਾਪਾ ਮਾਰਿਆ, ਫਿਰ ਉਹ ਯਾਨੀ ਪਿੱਛੇ ਹੋ ਗਏ। ਹਾਂ, ਉਹਨੇ ਕਿਹਾ ਖਬਰਦਾਰ ਕੋਈ ਆਇਆ ਨਜ਼ਦੀਕ ਆਇਆ, ਵਾਹ ਜੀ ਇਹ ਸਾਡਾ ਇਹ ਚਾਚਾ ਹੈ, ਹਾਂ। ਇਹ ਸਾਡੀ ਮਾਂ ਹੈ, ਹੱਥ ਲਾਇਆ ਕਿ ਉਹਦੇ ਹੱਥ ਵੜ ਦਾਂਗੇ। ਵਾਹ ਜੀ ਵਾਹ। ਉਹਨਾਂ ਨੇ ਜਨਾਬ ਫਿਰ ਇਸ ਤਰੀਕੇ ਨਾਲ ਬੜੇ ਬਾਇਜ਼ਤ ਤਰੀਕੇ ਨਾਲ ਬਾਹਰ ਇਹ ਨਗਾਇਆ। ਫਿਰ ਉਸ ਤੋਂ ਬਾਅਦ ਉਹ ਦੱਸਦੇ ਰਹੇ ਕਿ ਕੋਈ ਰਾਬਤਾ ਨਹੀਂ, ਕਿ ਉਹ ਕਿੱਥੇ ਬੈਠੇ ਨੇ, ਕਿਸ ਜਗ੍ਹਾ ਤੇ ਨੇ, ਉਹਨਾਂ ਦਾ ਕੋਈ ਰਾਜਾ ਹੜਪਾਲ ਦੇ ਚੌਧਰੀ ਸਨ ਵੱਡੇ ਜੀ। ਜ਼ਿਮੀਂਦਾਰ, ਨਾਮ ਨਾ ਦੱਸੇ ਜੀ। ਚੌਧਰੀ ਸਰਦਾਰ ਸਿੰਘ ਚੌਧਰੀ ਸਰਦਾਰ ਸਿੰਘ। ਜੀ ਠੀਕ ਹੈ ਜੀ, ਬਿਲਕੁਲ। ਚਲੋ ਜੀ ਹੋਪ ਸੋ ਲੋਕ ਸੁਣਨ ਨਹੀਂ ਇਹਦਾ ਵੀ ਸਾਨੂੰ response ਬੜੀ ਮੇਰੇ ਮਿਲੇ। ਦਿਲ ਵਿੱਚ ਸੀ, ਮੈਂ ਵੀ ਐਸੀ ਸੀ ਜੀ ਅੱਛਾ ਚੋ ਸਾਹਿਬ, ਇੱਕ ਹੋਰ ਚੀਜ਼ ਜੀ, ਗੜੀ ਕਰਲੂ ਵੀ ਮੈਂ ਸੁਣਿਆ ਤੁਹਾਡੇ ਸਲਾਹੀ ਦੇ ਵਿੱਚ, ਪਲੀਜ਼ ਉਹਦੇ ਬਾਰੇ ਵੀ ਦੱਸੋ ਕੀ ਕੁਝ ਤੁਸੀਂ ਜੀ ਸੁਣਿਆ ਬਜ਼ੁਰਗਾਂ ਬਾਰੇ। ਜਿਹੜਾ ਨਾ ਆਪਣਾ ਗੜੀ ਪਿੰਡ ਸੀ ਜਿਹੜਾ, ਉਹ ਸਾਰਾ ਸਿੱਖਾਂ ਦਾ ਸੀ, ਠੀਕ ਹੈ। ਲੇਕਿਨ ਉਹ ਜ਼ਿਮੀਂਦਾਰ ਸਿੱਖ ਸਨ, ਮਤਲਬ ਹਾਂ, ਜਿਸ ਤਰ੍ਹਾਂ ਉਹ ਛੰਨੀ ਵਾਲੇ ਸੀ ਉਸ ਤਰ੍ਹਾਂ ਦੇ ਨਹੀਂ ਹਨ, ਜਾਂ ਰਾਜੇ ਵਾਲੇ, ਹਾਂ। ਉਹ ਇਸੇ ਤਰ੍ਹਾਂ ਹੀ ਸਾਰੇ ਚਲੇ ਗਏ, ਲੇਕਿਨ ਦੋ ਭਰਾ ਸਨ, ਅੱਛਾ। ਜਵਾਰ ਸਨ ਉਹ। ਅੱਛਾ ਜੀ। ਇਹ ਵੀ ਮੈਂ ਯਾਨੀ ਆਪਣੇ ਬਜ਼ੁਰਗਾਂ ਕੋਲੋਂ ਸੁਣਿਆ ਹੂੰ ਕਿ ਉਹ ਨਹੀਂ ਸਮਝਾਣਾ ਚਾਹੁੰਦੇ। ਹੂੰ ਇਹ ਹੁਣ ਗੱਲ ਕਰਾਂਗੇ ਨਾ। ਜੀ ਜੀ ਕਰੋ ਪਲੀਜ਼। ਅੱਛਾ, ਉਹ ਅਸਲ ਉਹ ਨਹੀਂ ਸਮਝਾਣਾ ਚਾਹੁੰਦੇ। ਅੱਛਾ। ਲੇਕਿਨ ਅਫਸੋਸ ਆ ਇਹ ਮਕਾਮ ਕਿ ਉਹ ਉਸ ਵਕਤ ਦੇ ਲੋਕ ਸਾਰੇ ਇਕੱਠੇ ਹੋ ਗਏ ਹੂੰ ਤੇ ਉਹਨਾਂ ਨੇ ਦੋਵਾਂ ਭਰਾਵਾਂ ਨੂੰ ਹੂੰ ਉਹ ਚੜ ਕੇ ਛੱਤ ਉੱਤੇ ਚੜ ਗਏ, ਮਤਲਬ ਉਹ ਡਾਂਗਾਂ ਲੈ ਕੇ ਉੱਤੇ ਦੋਏ ਭਰਾ। ਦੋਏ ਭਰਾ ਚੜ ਗਏ। ਅੱਛਾ। ਉਹ ਲੋਕ ਜਿਹੜੇ ਇਕੱਠੇ ਹੋ ਗਏ ਸਾਰੇ, ਲੇਕਿਨ ਕੋਈ ਉਹਨਾਂ ਨੂੰ ਮਾਰ ਨਾ ਸਕਿਆ। ਅੱਛਾ। ਉਹ ਫੇਰ ਕੋਈ ਉਧਰੋਂ ਕੋਈ ਬੰਦਾ ਆਇਆ, ਉਹਨੇ ਕਿਹਾ ਤੁਸੀਂ ਇੰਜ ਨਹੀਂ ਬੰਨੇ ਨਾ, ਹੂੰ ਇਹ ਤੁਸੀਂ ਜਾਣ ਗੁਆਂਢ ਜਿਹੜੇ ਛੱਤ ਨੇ ਨਾ ਉਹਨਾਂ ਦੇ ਉੱਤੇ ਚੜ ਜਾਓ। ਹੂੰ ਉਹ ਛੱਤਾਂ ਦੇ ਚੜ ਕੇ ਟਰੋੜੇ ਦਾ ਨਾਮ ਮਾਰ। ਓਏ ਹੋਏ। ਇਹ ਇੱਕ ਅੰਦੋਖਨਾਕ ਵਾਕਿਆ ਹੋਇਆ, ਜਿਹੜਾ ਕਿ ਬਹੁਤ ਹੀ ਸੁਣ ਕੇ ਵੀ ਦੁੱਖ ਲੱਗਦਾ ਹੈ। ਉਹ ਫਿਰ ਅਗਰ ਨਹੀਂ ਜਾਣਾ ਚਾਹੁੰਦੇ ਰਹਿਣਾ ਨਹੀਂ ਸੀ ਇਸ ਤਰ੍ਹਾਂ ਹੋਣਾ ਐਸਾ ਚਾਹੀਦਾ ਜ਼ਰੂਰ ਜੀ, ਨਹੀਂ ਕਰਨਾ ਨਹੀਂ ਸੀ ਹੋਣਾ ਚਾਹੀਦਾ ਇਸ ਤਰ੍ਹਾਂ। ਤੇ ਬਹੁਤ ਜ਼ਿਆਦਾ ਹੋਇਆ ਜੀ। ਉਹਨਾਂ ਦਾ ਵੀ ਕੋਈ ਪਤਾ ਨਹੀਂ ਸੀ ਸਾਨੂੰ ਲੱਗਿਆ ਨਾ, ਕਿਉਂਕਿ ਹੁੰਦਾ ਨਾ ਜਾਂ ਕੋਈ ਰਿਸ਼ਤੇਦਾਰੀ ਦਾ ਕੋਈ ਹਿਸਾਬ ਕਿਤਾਬ ਹੁੰਦਾ, ਜਾਂ ਕੋਈ ਥੋੜਾ ਬਹੁਤ ਕਿਸੇ ਨਾਲ ਜੀ ਕੋਈ ਵਕਤ ਇਸ ਤਰ੍ਹਾਂ ਦਾ ਕੋਈ ਆਇਆ ਉਸ ਵੇਲੇ ਜਿਹੜਾ ਆਪਣਾ ਸੀ ਉਹ ਆਪਣਾ ਨਹੀਂ ਰਿਹਾ, ਆਪਣਾ ਇਸ ਤਰ੍ਹਾਂ ਵੀ ਉਹ ਹੋਇਆ। ਚੰਦ ਜਿਹੜੇ ਮੈਂ ਪਹਿਲੇ ਅਰਜ਼ ਕਰ ਰਿਹਾ ਸੀ ਜੀ ਜੀ ਕਿ ਚੰਦ ਸ਼ਰਬ ਸਨ ਜਿਹੜੇ ਅਨਾਸਰ ਸਨ ਉਹ ਹਨ, ਬਾਕੀ ਲੋਕ ਤੇ ਪੁਰਮਨ ਤਰੀਕੇ ਨਾਲ ਰਹਿ ਰਹੇ ਸਨ, ਸਦੀਆਂ ਤੋਂ ਰਹਿ ਰਹੇ ਸਨ। ਯਾਨੀ ਅਸੀਂ ਵੀ ਉੱਪਰ ਫਿਰ ਅਸੀਂ ਕਨਵਰਟ ਹੋ ਗਏ ਜੀ, ਇਸਲਾਮ ਚ ਆ ਬਿਲਕੁਲ, ਗਏ। ਹਾਂ। ਸਾਡਾ ਜਿਹੜਾ ਸਿਸਟਮ ਵਲੈਦਾ ਹੋ ਗਿਆ, ਲੇਕਿਨ ਉਸ ਦੇ ਬਾਵਜੂਦ ਜਿਹੜਾ ਨਾ ਉਹ ਸਿੱਖਾਂ ਦੇ ਨਾਲ ਹਿੰਦੂਆਂ ਦੇ ਨਾਲ ਐਸਾ ਹੀ ਕਿ ਕੋਈ ਮਤਲਬ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਜੀ। ਸੀ, ਪਰੇਸ਼ਾਨੀ ਵਾਲੀ ਗੱਲ ਨਹੀਂ ਸੀ। ਬਿਲਕੁਲ ਬਿਲਕੁਲ। ਬੜਾ ਪਿਆਰ ਮੁਹੱਬਤ ਜਨਾਬ, ਵਿਆਹਾਂ ਸ਼ਾਦੀਆਂ ਵਿਆਹਾਂ ਤੇ ਜਰਾ ਮਤਲਬ ਆਣਾ ਜਾਣਾ ਹਾਂ ਪੂਰਾ ਪੂਰਾ ਮਤਲਬ ਪਿਆਰ, ਕੋਈ ਵਤਨ ਟੈਨਸ਼ਨ ਨਹੀਂ। ਹਾਂਜੀ, ਹਰ ਤਰ੍ਹਾਂ ਦਾ ਜਨਾਬ ਹੁਸੈਨ ਸਾਹਿਬ ਹਰ ਤਰ੍ਹਾਂ ਦਾ। ਬੇਸ਼ੁਮਾਰ ਬਜ਼ੁਰਗਾਂ ਦੇ ਤੁਸੀਂ ਇੰਟਰਵਿਊ ਸੁਣੇ, ਜੀ, ਅਸੀਂ ਕੀਤੇ, ਬਿਲਕੁਲ। ਠੀਕ ਹੈ ਜੀ। ਤੇ ਕੋਈ ਐਸੇ ਬਜ਼ੁਰਗ ਨੇ ਕੋਈ ਐਸੀ ਗੱਲ ਨਹੀਂ ਕੀਤੀ ਜੀ। ਨਹੀਂ ਕੋਈ ਗੱਲ ਨਹੀਂ। ਅਗਰ ਕਿਸੇ ਕੋ ਪਿੰਡ 'ਚ ਹੈ ਵੀ ਸੀ, ਲੇਕਿਨ ਉਹ ਵੀ ਉੱਥੋਂ ਦੇ ਜਿਹੜੇ ਸਿਆਣੇ ਲੋਕ ਸਨ, ਜੀ। ਉਹਨਾਂ ਨੇ ਬਹਿ ਕੇ ਉਸ ਗੱਲ ਦੀ ਕੋਈ ਨਾ ਕੋਈ ਵੰਡ ਕੱਢੀ ਸੀ, ਕੋਈ ਹੱਲ ਕੱਢਿਆ ਸੀ। ਹੱਲ ਕੱਢਿਆ ਤੇ ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਸੀ। ਤੇ ਅਫਸੋਸ ਦਾ ਮੁਕਾਮ ਹੈ ਜੀ ਉਹ ਜਿਹੜਾ ਵਾਕਿਆ ਹੋਇਆ। ਬਾਕੀ ਯਾਨੀ ਅਲਹਮਦੁਲਿਲਾ ਇਹ ਸਾਡੇ ਇੱਥੇ ਅਮਨ ਚੈਨ ਰਿਹਾ। ਫਿਰ ਇਹ ਇੱਕ ਨਾਲ ਕੁੰਦਨਪੁਰ ਪਿੰਡ ਸੀ, ਇਹ ਵੀ ਅੱਧਾ ਸਿੱਖਾਂ ਦਾ ਸੀ ਅੱਧਾ ਮੁਸਲਮਾਨਾਂ ਦਾ। ਹਾਂਜੀ। ਇਸ ਜਿਹੜੇ ਭੱਲੀ ਨੇ ਤੇ ਉੱਥੇ ਵੀ ਇੱਕ ਵਾਕਿਆ ਹੋਇਆ। ਅੱਛਾ। ਉਹ ਵਾਕਿਆ ਇਸ ਤਰ੍ਹਾਂ ਕਿ ਮੈਂ ਸੁਣਿਆ ਕਿ ਇੱਕ ਸਰਦਾਰ ਸਨ, ਉਹ ਮਤਲਬ ਨਹੀਂ ਸਮਝਾਣਾ ਚਾਹ ਰਹੇ, ਉਹਨਾਂ ਨੂੰ ਵੀ ਜ਼ਬਰਦਸਤੀ ਫਿਰ ਇਹ ਮਾਰਦਾ ਗਿਆ। ਚੰਦ ਇੱਕ ਸ਼ਰਪਸੰਦ ਅਨਾਸਰ ਸਨ, ਜਾਂ ਇਹਦੀ ਹਵਾ ਕਹਿ ਲੋ ਚੱਲੀ ਸੀ। ਸ਼ਰਪਸੰਦ ਅਨਾਸਰ ਨੇ ਮੌਕੇ ਦਾ ਫਾਇਦਾ ਉਠਾਇਆ। ਗੌਰਮੈਂਟ ਕੋਈ ਨਹੀਂ ਸੀ, ਇੰਤਜ਼ਾਮੀਆਂ ਵਗੈਰਾ ਜਿਹੜੀ ਰੋਕਥਾਮ ਮਤਲਬ ਕਰਨੀ। ਤੇ ਇਸੇ ਤਰ੍ਹਾਂ ਹੀ ਸਾਡੇ ਉਧਰੋਂ ਜਿਹੜੇ ਯਾਨੀ ਮੁਸਲਮਾਨ ਭਰਾ ਆਏ ਨੇ, ਉਹਨਾਂ ਦੇ ਨਾਲ ਵੀ ਬੜੀ ਜ਼ਿਆਦਤੀ ਹੋਈ। ਬਿਲਕੁਲ ਜੀ ਚੋ ਸਾਹਿਬ, ਇਸੇ ਤਰ੍ਹਾਂ ਹੀ ਹੈ। ਬਾਕੀ ਵੇਖੋ ਇਹ ਸਾਡਾ ਕਹਿ ਲੋ ਕਿ ਮਾਨ ਹੈ, ਜਿੰਨੇ ਭੈੜ ਕੀਤਾ
ਉਹਦੇ ਨਾਲ ਭੈੜ ਹੋਇਆ, ਭੈੜ ਹੋਇਆ। ਉਹਨੂੰ ਦੁਨੀਆ ਦੇ ਹੀ ਰੱਬ ਸੋਹਣਾ ਬਿਲਕੁਲ। ਨਸਦਾ। ਤੇ ਮੈਂ ਕਹਿੰਦਾ ਕਿ ਮੇਰੇ ਕੋਲ ਬਹੁਤ ਐਸੀਆਂ ਗੱਲਾਂ ਨੇ ਤਸਦੀਕ ਸ਼ੁਦਾ ਜੀ। ਕਿ ਜਿਹੜਿਆਂ ਲੋਕਾਂ ਨੇ ਉਸ ਵੇਲੇ ਇਸ ਕੰਮ ਦੇ ਵਿੱਚ ਹਿੱਸਾ ਪਾਇਆ, ਵੱਢ ਟੁੱਕ ਦੇ ਵਿੱਚ ਲੁੱਟਮਾਰ ਕੀਤੀ, ਮਾਸੂਮ ਜਾਨਾਂ ਦਾ ਜ਼ਿਆ ਕੀਤਾ, ਉਹ ਜੀ ਮੰਜੀ ਦੀਆਂ ਦੋਨਾਂ ਨਾਲ ਲੋਕ ਵੱਜ ਕੇ ਮਰੇ। ਮਤਲਬ ਇੱਥੋਂ ਤੱਕ ਗੱਲ ਹੋ ਕਿ ਜਿਸ ਤਰ੍ਹਾਂ ਹਲਕਾਇਆ ਕੁੱਤਾ ਨਹੀਂ, ਇਸ ਤਰ੍ਹਾਂ ਉਹਨਾਂ ਦੀ ਮੌਤ ਆਈ। ਬੇਸ਼ੁਮਾਰ ਐਸੇ ਬੰਦੇ ਜਿਹਨੇ ਤਸਦੀਕ ਕੀਤੀ ਇਸ ਗੱਲ ਦੀ। ਬਿਲਕੁਲ। ਵੈਸੇ ਵੀ ਸਾਡਾ ਈਮਾਨ ਹੈ ਕਿ ਜਿੰਨੇ ਵੀ ਮਤਲਬ ਕਿ ਸਾਡਾ ਮਜ਼ਹਬ ਨਹੀਂ ਇਸ ਚੀਜ਼ ਸਾਡਾ ਮਜ਼ਹਬ ਨਹੀਂ ਇਜਾਜ਼ਤ ਨਹੀਂ ਦਿੰਦਾ। ਕਿ ਅਗਰ ਕੋਈ ਗੈਰ ਮੁਸਲਮ ਹੈ ਤੁਸੀਂ ਉਹਨੂੰ ਜ਼ਬਰਦਸਤੀ ਉਹਨੂੰ ਤੁਸੀਂ ਹਾਸਾ ਕਰੋ ਜਾਂ ਉਹਦੇ ਤੇ ਤੁਸੀਂ ਕਿਸੇ ਕਿਸਮ ਦਾ ਕੋਈ ਐਲੀਗੇਸ਼ਨ ਲਾਉਣ ਦਾ ਰੱਖਦੇ ਹੋ, ਉਹਦੀ ਆਪਣੀ ਇੱਕ ਮੌਜ ਆਜ਼ਾਦ ਦਾ ਤੌਰ ਤੇ। ਦੇਖੋ ਨਾ ਸ਼ਹਿਰ ਦੇ ਵਿੱਚ ਸਰ, ਜੀ, ਜੀ। ਸ਼ਹਿਰ ਦੇ ਵਿੱਚ ਮਤਲਬ ਜਿਹੜੇ ਸਿੱਖ ਭਰਾ ਸਾਡੇ ਰਹਿੰਦੇ ਨੇ ਜੀ। ਉਹਨਾਂ ਨੂੰ ਬਿਲਕੁਲ ਕੋਈ ਹਾਂ। ਯਾਨੀ ਮਸਲਾ ਨਹੀਂ। ਫਿਰ ਹਿੰਦੂ ਨੇ ਜੀ। ਉਹ ਝੂਠ ਮਤਲਬ ਹਿੰਦੂ ਰੰਗਪੁਰਾ ਸਾਰਾ ਜਨਾਬ ਕਿੰਨੇ ਸਾਰੇ ਨੇ ਹੈ ਜੀ। ਤੇ ਕਿਸੇ ਨੂੰ ਮੈਂ ਬੇਸ਼ੁਮਾਰ ਨੂੰ ਮਿਲਿਆ, ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਹਿੰਦੇ ਨੇ ਕੋਈ ਮਸਲਾ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਇੱਕ ਬਾਹਮਣਾ ਦਾ ਘਰ ਹੈ ਸ਼ਹਿਰਪੁਰ ਵਿੱਚ ਜੀ ਜੀ। ਤੇ ਦੂਸਰੇ ਉਹ ਝੂਠ ਨੇ ਤੇ ਸਿੱਖ ਵੀ ਨੇ ਕਾਫੀ। ਸਾਡਾ ਸਾਰਾ ਸਿਆਲਕੋਟ ਪਕੌੜੇ ਨਹੀਂ ਖਾਂਦਾ ਜੀ ਉਹਨਾਂ ਕੋਲ। ਝੂੜਾ ਦੇ ਪਕੌੜੇ ਦੇਖੋ ਜੇ ਕੋਈ ਇਸ ਤਰ੍ਹਾਂ ਦੀ ਨਫ਼ਰਤ ਅੰਗੇਜ਼ ਗੱਲ ਹੋਏ, ਨਫ਼ਰਤ ਅੰਗੇਜ਼ ਗੱਲ ਕੋਈ ਨਹੀਂ, ਉਹਦੇ ਹੱਥਾਂ ਦੇ ਪਕੌੜੇ ਨਾ ਬੰਦਾ ਖਾਏ, ਹੈ ਜੀ। ਤੇ ਤੁਹਾਨੂੰ ਪਤਾ ਜੋ ਸਭ ਮੈਂ ਸੁਣਿਆ ਕਿ ਲੈਣਾ ਚ ਲੱਗ ਕੇ ਉਹਦੇ ਕੋਲ ਪਕੌੜੇ ਮਿਲਦੇ ਨੇ ਅੰਮ੍ਰਿਤਸਰ ਸਾਡੇ ਜਨਾਬ ਉੱਥੇ ਬਿਲਕੁਲ ਮਰਗਾਲੇ ਰੋਡ ਤੇ ਬੇਰੀਵਾਲਾ ਚੌਕ ਅਕਸਰ ਜ਼ਿਕਰ ਕਰਦੇ ਰਹਿੰਦੇ ਨੇ ਕਿ ਭਾਈ ਇਹਨਾਂ ਕੋਲ ਜਨਾਬ ਟੋਕਨ ਤੇ ਲੱਭਦੇ ਨੇ ਪਕੌੜੇ, ਇਹ ਜੀ ਝੂਠ ਦੇ ਪਕੌੜੇ ਖਾਣ ਦਾ ਆਪਣਾ ਮਨ। ਉਹ ਬੜੇ ਜ਼ਬਰਦਸਤ ਟੇਸਟੀ ਹੁੰਦੇ ਨੇ। ਤੇ ਕੋਈ ਵੀ ਤਾਸਬ ਵਾਲੀ ਗੱਲ ਮੈਂ ਨਹੀਂ ਜੀ ਦੇਖੀ ਮਤਲਬ ਆਪਣੀ ਹੋਸ਼ ਦੇ ਵਿੱਚ ਕਿ ਕੋਈ ਤਾਸਬ ਜਾਂ ਇਸ ਤਰ੍ਹਾਂ ਦਾ। ਇੱਥੇ ਹਿੰਦੂ ਵੀ ਰਹਿੰਦੇ ਨੇ, ਇੱਥੇ ਸਿੱਖ ਵੀ ਨੇ, ਇੱਥੇ ਈਸਾਈ ਵੀ ਨੇ, ਮਤਲਬ ਸਾਰੀਆਂ ਕੌਮਾਂ ਨੂੰ ਪੂਰੀ ਮੁਕੰਮਲ ਮਜ਼ਹਬੀ ਆਜ਼ਾਦੀ ਹਾਸਲ, ਔਰ ਕਿਸੇ ਕਿਸਮ ਦੀ ਵੀ ਉਹਨਾਂ ਨੂੰ ਪ੍ਰੋਬਲਮ ਇੱਥੇ ਨਹੀਂ ਸਾਡੇ ਪਾਸ ਮਤਲਬ ਪੰਜਾਬ ਦੀ। ਬਿਲਕੁਲ ਜੀ। ਤੰਗ ਸੋਚ ਤੰਗ ਨਜ਼ਰੀਏ ਦੇ ਜਿਹੜੇ ਲੋਕ ਸਨ, ਅਗਰ ਹੈ ਸਨ ਤਾਂ ਟੁਰ ਗਏ, ਉਹ ਟੁਰ ਗਏ। ਅੱਗੋਂ ਲੋਕ ਕਹਿ ਲੋ ਕਿ ਜਿਹੜੀ ਇੱਕ ਅਗਲੀ ਨਸਲ ਸਾਡੀ ਆਉਣ ਵਾਲੀ ਨਸਲ ਹੈ, ਬੜੀ ਆਜ਼ਾਦਾਨਾ ਖਿਆਲ ਦੀ ਹੈ ਤੇ ਅੱਛੀ ਸੋਚ ਰੱਖਦੇ ਨੇ, ਪੜ੍ਹੇ ਲਿਖੇ ਲੋਕ ਨੇ। ਤੇ ਨਾਲੇ ਇੱਕ ਹੀ ਸਿਰਮ ਵੱਡੇ ਜੀ ਕਿ ਸਿੱਖ ਸਨ ਤੇ ਉਹ ਸਾਡੇ ਵੱਡੇ ਖੂਨ ਇੱਕ ਹੀ, ਬਲੱਡ ਇੱਕ ਹੀ। ਜਦੋਂ ਕੋਈ ਇਸ ਤਰ੍ਹਾਂ ਦੀ ਵਾਕਿਆ ਸੁਣੀਦਾ ਤੇ ਦਿਲ ਨੂੰ ਬੜੀ ਕੋਫਤ ਠੇਸ ਪਹੁੰਚਦੀ ਹੈ, ਕਿਉਂਕਿ ਇਹ ਖੂਨ ਇਨਸਾਨ ਦਾ ਜਿਹੜਾ ਨਾ ਉਹ ਬੇਸ਼ੱਕ ਸਾਡਾ ਯਾਨੀ ਅਸੀਂ ਕਨਵਰਟ ਹੋ ਗਏ ਹਾਂ, ਲੇਕਿਨ ਇਸ ਚੀਜ਼ ਦਾ ਮੈਨੂੰ ਬੜਾ ਦੁੱਖ ਲੱਗਦਾ ਹੈ ਔਰ ਬੜੀ ਮਤਲਬ ਅਕਸਰ ਮੇਰੀ ਜਦ ਵੀ ਤੁਹਾਡੇ ਨਾਲ ਗੁਫ਼ਤਗੂ ਹੋਈ ਹੈ, ਤੁਹਾਡੇ ਨਾਲ ਕੋਈ ਮੈਸੇਜ ਪਹੁੰਚਦੇ ਨੇ, ਤੁਸੀਂ ਉਹਨਾਂ ਮੈਸੇਜ ਦੇ ਥਰੂ ਵੀ ਬੜਾ ਮਤਲਬ ਇਹਨਾਂ ਚੀਜ਼ਾਂ ਨੂੰ ਨਾ ਬੜਾ ਦਰਦ ਤੁਸੀਂ ਮਹਿਸੂਸ ਕਰਦੇ ਹੋ ਤੇ ਬਸ ਬੜਾ ਦਰਦ ਦਿਲ ਰੱਖਣ ਵਾਲੇ ਇਨਸਾਨ ਹੋ ਜੀ ਤੁਸੀਂ। ਤੇ ਜੋ ਸਭ ਠੀਕ ਹੈ ਫਿਰ ਜੀ, ਬਹੁਤ ਮਿੱਠੀਆਂ ਤੇ ਬਹੁਤ ਪਿਆਰੀਆਂ ਗੱਲਾਂ ਕੀਤੀਆਂ, ਹਕੀਕਤ ਤੇ ਮਬਣੀ। ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਜੀ। ਓਕੇ ਜੀ, ਥੈਂਕ ਯੂ ਸੋ ਮਚ। ਅੱਛਾ ਬਾਬਾ ਜੀ, ਹੋਰ ਕੋਈ ਕਿੱਸਾ, ਕੋਈ ਐਸੀ ਕਹਾਣੀ? ਹੋਰ ਇੱਕ ਗੱਲ ਯਾਦ ਆ ਗਈ ਹੈ ਮੈਨੂੰ। ਅੱਛਾ। ਸਨ 65 ਦੀ ਜਿਹੜੀ ਜੰਗ ਲੱਗੀ ਹੈ, ਉਦੋਂ ਇਹ ਛੰਨੀ ਹੈ, ਇਹ ਹਿੰਦੂਆਂ ਦੇ ਕਬਜ਼ੇ ਆ ਗਈ। ਅੱਛਾ, ਅਟਲਗੜ੍ਹ ਛੰਨੀ। ਅਟਲਗੜ੍ਹ ਛੰਨੀ। ਅੱਛਾ। ਇੱਥੇ ਇੱਕ ਸਿੱਖਾਂ ਦਾ ਘਰ ਸੀ ਚਬਾਰਾ, ਉੱਥੇ ਰਹਿੰਦੇ ਹਨ ਦੋਏ ਭਰਾ ਸਰਾਜਾ ਤੇ ਮਹਾਰਾਜਾ। ਅੱਛਾ। ਇੱਥੇ ਰਹਿੰਦੇ ਸਨ। ਉਸ ਤੋਂ ਬਾਅਦ ਉਹਨਾਂ ਨੇ ਉਹ ਮੰਜੀ ਦੇ ਉੱਤੇ ਮਤਲਬ ਸੌਂਦੇ ਰਹੇ, ਉਹਨਾਂ ਦੇ ਉਹ ਮੰਜੀ ਦੇ ਵਿੱਚ ਸੋਨਾ ਭਰਾਇਆ ਸੀ। ਅੱਛਾ। ਸਿੱਖਾਂ ਨੇ ਸੋਨਾ ਭਰਾਇਆ ਸੀ ਮੰਜੀ ਦੇ ਵਿੱਚ, ਚਗਾਠ ਦੇ ਜੀ, ਲੋਹੇ ਦੇ ਪੈਪਾਂ ਦੇ। ਉਹ ਸੌਂਦੇ ਰਹੇ ਤੇ ਉਹ ਟੁੱਟ ਗਈ ਤੇ ਉਹਨਾਂ ਦੀਵਾਰ ਨਾਲ ਖੜੇ ਕਰ ਛੱਡੀ। ਅੱਛਾ। ਜਦੋਂ ਉਹ 65 ਦੀ ਜੰਗ ਲੱਗੀ ਹੈ, ਹਾਂਜੀ, ਉਦੋਂ ਉਹ ਆਏ ਨੇ, ਆ ਕੇ ਉਹਨਾਂ ਵੇਖੀ ਹੈ, ਵੇਖ ਕੇ ਤੇ ਉਹਨਾਂ ਨੇ ਚੁੱਕੀ ਜਗਾਠ ਤੇ ਲੈ ਗਏ ਜੀ। ਉਹਨਾਂ ਆਖਿਆ ਸਾਡੀ ਅਮਾਨਤ ਸਾਨੂੰ ਲੱਭ ਗਈ। ਵਾਹ ਜੀ। ਇਹ ਬੋਰਡ ਲਿਖ ਕੇ ਤੇ ਉਹ ਦੀਵਾਰ ਦੇ ਨਾਲ ਲਾ ਗਏ। ਉਸ ਘਰ ਦੀ ਦੀਵਾਰ ਤੇ ਲਿਖ ਕੇ ਆ ਲਾ ਗਏ ਕਿ ਸਾਡੀ ਅਮਾਨਤ ਸੀ, ਸਾਨੂੰ ਅਸੀਂ ਲੈ ਚਲੇ ਹਾਂ, ਮਿਲ ਗਈ। ਵਾਹ ਜੀ ਵਾਹ। ਉਹ ਲੈ ਕੇ ਚਲੇ ਗਏ ਉਹ ਘਰ ਸੀ। ਇਹ ਫਿਰ ਮਗਰੋਂ ਮਤਲਬ ਬੜੇ ਹੋਏ ਕਰਵਾਏ ਕਰਤੇ ਬਈ ਜੇ ਸਾਨੂੰ ਪਤਾ ਲੱਗਦਾ ਤੇ ਅਸੀਂ ਇਹ ਕਿਉਂ ਛੱਡ ਕੇ ਜਾਂਦੇ, ਅਸੀਂ ਲੈ ਜਾਂਦੇ। ਵਾਹ ਜੀ, ਆਈ ਤੇ ਗੱਲ ਹੈ ਕਿ ਮਾਲ ਜਿਹਦੀ ਹੱਕ ਲਾਲ ਦੀ ਰੋਜ਼ੀ ਉਹਨੂੰ ਮਿਲ ਜਾਂਦਾ, ਭਾਵੇਂ 10 ਸਾਲੀ ਮੁੜੇ ਭਾਵੇਂ 50 ਸਾਲੀ ਮੁੜੇ। ਠੀਕ ਹੈ ਬਾਬਾ ਜੀ, ਇਹ ਲਾ ਲਓ ਭਈ 47 ਦਾ ਤੇ 65 ਦਾ
ਹਾਂ ਹਾਂ ਕਿੰਨਾ ਫਰਕ ਪੈਂਦਾ। ਸਹੀ ਸਹੀ। ਚਾਹੇ 50 ਸਾਲ ਦੇ ਬਾਅਦ ਹਾਂਜੀ 65 ਦੀ ਜੰਗ ਲੱਗੀ। ਜੀ ਜੀ ਹਾਂ 18 ਸਾਲ 18-19 ਸਾਲਾਂ ਬਾਅਦ ਆ ਕੇ ਉਹਨਾਂ ਨੇ ਆ ਮਤਲਬ ਕਿ ਆਪਣੀ ਬਜ਼ੁਰਗਾਂ ਦੀ ਮਾਨਤ ਖੜੀ। ਮਾਨਤ ਖੜੀ। ਇਹ ਸਰਾਜ ਸਿੰਘ ਤੇ ਮਹਾਰਾਜ ਸਿੰਘ ਨਾਂ ਸੀ ਕਿਸ ਤਰ੍ਹਾਂ? ਉਹ ਮੁਸਲਮਾਨ ਸਨ ਅੱਛਾ ਜਿਹੜੇ ਉਧਰੋਂ ਆਏ। ਉਧਰੋਂ ਆਏ। ਅੱਛਾ ਉਹ ਘਰ ਸੀ ਗੜਗੜ ਚੰਨੀ ਚ ਰਹਿ ਰਹੇ ਸਰਾਜਾ ਤੇ ਮਹਾਰਾਜਾ। ਹਾਂ ਉਹ ਉਧਰੋਂ ਆਏ ਹਨ। ਉਧਰੋਂ ਆਏ ਉਸੇ ਉਹ ਮਾਇਆ ਸਨ। ਉਹ ਮਾਇਆ ਲੇਕਿਨ ਘਰ ਇਹਨਾਂ ਸਾ ਸੀ ਬਾਬੇ ਸਰਾਜ ਤੇ ਬਾਬੇ ਮਹਾਰਾਜ ਹਾਂਜੀ ਜਿੱਥੋਂ ਉਹਨਾਂ ਨੇ ਉਹ ਆਪਣੇ ਜਿਹੜੇ ਘਰ ਉਹਨਾਂ ਸਿੱਖਾਂ ਦਾ ਸੀ। ਅੱਛਾ। ਤੇ ਫਿਰ ਉਸ ਤੋਂ ਬਾਅਦ ਇਹਨਾਂ ਦਾ ਬਣ ਗਿਆ ਵੀ ਇਹ ਰਹਿਣ ਨੂੰ ਬੈਗ ਹਾਂ ਅੱਛਾ ਇਹ ਜਿਹੜੇ ਟਾਹੂ ਪਿੰਡ ਦੇ ਜਿਹੜੇ ਜੱਦੀ ਰਹਿਣ ਵਾਲੇ ਸਨ 1947 ਪਹਿਲੇ ਚੋ ਸਾਹਿਬ ਉਹ ਤੁਸੀਂ ਦੱਸੇ ਕਿ ਉਹਨਾਂ ਦਾ ਤਲਕ ਸੀ ਮੇਘ ਬਰਾਦਰੀ ਨਾਲ ਮੇਘ ਮਾਸ਼ੀ ਮੇਘ ਸਨ ਤੇ ਇੱਕ ਬੰਦਾ ਆਇਆ ਅੰਮੀ ਮੇਘ ਵਾਪਸ। ਬਿਲਕੁਲ ਠੀਕ ਹੈ ਜੀ। ਉਹ ਸੋ ਦਾ ਇੱਕ ਪੁੱਤਰ ਸੀ ਉਹਦੀ ਤਲਾਸ਼ ਦੇ ਵਿੱਚ ਉਹ ਇੱਥੇ ਹੀ ਉਹਨੂੰ ਫਿਰ ਮਿਲਿਆ ਦਾ ਪੁੱਤਰ। ਹਾਂਜੀ ਮਿਲਿਆ ਲੇਕਿਨ ਉਹ ਮੁਸਲਮਾਨ ਹੋ ਗਿਆ ਸੀ ਉਹਨੇ ਜਾਣ ਤੋਂ ਇਨਕਾਰ ਕਰ ਛੱਡਿਆ। ਅੱਛਾ ਉਹ ਨਹੀਂ ਗਿਆ। ਨਹੀਂ ਗਿਆ। ਠੀਕ ਹੈ ਤੇ ਉਹ ਇਸ ਵੇਲੇ ਇੱਥੇ ਹੀ ਵਸ ਰਿਹਾ ਵੇ। ਉਹ ਇਹ ਨਾਲ ਹੀ ਪਿੰਡ ਕੇ ਸਲਾਨ ਕੇ ਰਹਿੰਦਾ ਉਹਦੀ ਮਤਲਬ ਉਹ ਨਹੀਂ ਗਿਆ ਹਿੰਦੁਸਤਾਨ। ਉਹ ਹੈ ਵੇ ਅੰਮੀ ਮੇਘ ਹੈ ਵੇ ਉਹਦਾ ਜਿਹੜਾ ਬੱਚਾ ਸੀ ਉਹ ਹੈ ਨੇ। ਕਿੰਨੀ ਕੁ ਉਮਰ ਹੋਏਗੀ ਉਹਨਾਂ ਦੀ? ਉਹ ਤਕਰੀਬਨ ਹੁਣ ਤੇ ਚਾਚੇ ਦਾ ਨਹੀਂ ਪਤਾ ਹੋਏਗਾ। ਅੱਛਾ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਕਿ ਤੁਸੀਂ ਕਿਉਂ ਨਹੀਂ ਗਏ ਆਪਣੇ ਵਾਲਦ ਸਾਹਿਬ ਨਾਲ। ਇੱਕ ਕੀ ਚੀਜ਼ ਇਹ ਪਤਾ ਚੱਲਿਆ ਤੁਹਾਨੂੰ ਮੰਮੀ ਮੇਘ ਪਿੱਛੇ ਕਿੱਥੇ ਜਾ ਕੇ ਬੈਠੇ ਟਾਹੂ ਪਿੰਡ ਜਿਹੜੇ ਮੇਘ ਸਨ ਜਦੋਂ ਆਏ ਨਾ ਉਦੋਂ ਮੈਂ ਛੋਟਾ ਸੀ। ਹਾਂ ਤੇ ਉਹ ਜਿਹੜੇ ਸਾਡੇ ਮਤਲਬ ਉਸ ਵਕਤ ਜਿਹੜੇ ਵਡੇਰੇ ਸਨ ਉਹਨਾਂ ਨੂੰ ਦੱਸਿਆ ਹੋਵੇਗਾ। ਕਿੰਨੇ ਘਰ ਹੋਣਗੇ ਤੇ ਤੁਹਾਡੇ ਪਿੰਡ ਦੇ ਵਿੱਚ? ਸਾਡੇ ਪਿੰਡ ਵੀ ਤਕਰੀਬਨ ਮੇਰਾ ਖਿਆਲ ਹੈ ਕਿ ਕਾਫੀ ਸਾਰੇ ਘਰ ਸਨ ਯਾਨੀ ਮਹਿੰਗਾ ਸਾਡੇ ਇਸ ਮਹੱਲੇ ਵੀ ਸਨ ਫਿਰ ਪਰਲੇ ਮਹੱਲੇ ਵੀ ਸਨ ਤੇ ਕਹਿ ਲਓ ਕਿ 18 ਘਰ ਬਾਰਾਂ ਸਨ ਟੋਟਲ 20-25 ਘਰ ਹੈ। ਅੱਛਾ ਅੱਛਾ ਠੀਕ ਠੀਕ। ਇਹ ਕੋਈ ਖਬਰ ਨਹੀਂ ਪਿੱਛੇ ਜਾ ਕੇ ਕਿੱਥੇ ਆਬਾਦ ਹੋਏ ਕਿਹੜੇ ਜ਼ਿਲ੍ਹੇ ਚ? ਕੋਈ ਪਤਾ ਨਹੀਂ। ਠੀਕ ਉਹ ਫਿਰ ਜਦੋਂ ਐਗਰੀਮੈਂਟ ਹੋਇਆ ਨਾ ਉਹਦੇ ਫਿਰ ਬਾਅਦ ਹੋ ਗਏ ਨੇ 47 ਤੋਂ ਬਾਅਦ ਜੀ। ਐ ਨਹੀਂ ਕਿ ਉਹਨਾਂ ਨੂੰ ਕਿਸੇ ਬਾਈ ਫੋਰਸ ਕੱਢਿਆ ਨਹੀਂ ਉਹ ਇਸੇ ਹੀ ਆਪਣੀ ਮਰਜ਼ੀ ਦੇ ਨਾਲ ਹੀ ਆਪਣੀ ਮਰਜ਼ੀ ਨਾਲ ਟਾਹਵੀ ਪਿੰਡ ਦੇ ਜਿਹੜੇ ਜੱਦੀ ਲੋਕ ਸਨ ਉਹਨਾਂ ਨੇ ਬਕਾਇਦਾ ਉਹਨਾਂ ਦੀ ਪੂਰੀ ਮਦਦ ਹਾਂਜੀ ਉਹ ਤਾਂ ਰਹਿੰਦੇ ਸਨ। ਉਹਨਾਂ ਵੱਲੋਂ ਛੂਟ ਸੀ ਬਈ ਤੁਸੀਂ ਅਗਰ ਚਾਹੋ ਤਾਂ ਤੁਸੀਂ ਰਹਿ ਸਕਦੇ ਹੋ। ਉਹ ਤੇ ਫਿਰ ਐਗਰੀਮੈਂਟ ਹੋਇਆ ਆਪਣੀ ਮਰਜ਼ੀ ਨਾਲ ਗਏ। ਹਾਂਜੀ ਹਾਂਜੀ ਬਾਅਦ ਵਿੱਚ ਬਾਬਾ ਮਤਲਬ ਕਿ ਦੁੱਖ ਤਕਲੀਫ ਨਹੀਂ ਸੀ। ਹਾਂ ਹਾਂ ਮਤਲਬ ਇੱਕ ਹੁੰਦਾ ਨਾ ਦੁੱਖ ਤਕਲੀਫ ਕਿਸੇ ਨੂੰ ਵੀ ਕੋਈ ਕਿਸੇ ਕਿਸਮ ਦੀ ਮਾਰਨਾ ਕੁੱਟਣਾ ਜਾਂ ਕਿਸੇ ਨੂੰ ਗਾਲ ਕੱਢਣੀ ਜਾਂ ਕਿਸੇ ਨੂੰ ਧੱਕਾ ਧਰਾਉ ਕਰਨਾ ਇਹ ਕੋਈ ਨਹੀਂ। ਆਪਣੀ ਮਰਜ਼ੀ ਦੇ ਨਾਲ ਹੀ ਹੋ ਗਏ। ਉਹ ਜਦੋਂ ਆਏ ਨਾ ਉਹ ਜਿਹੜੇ ਨੇ ਬਾਬਾ ਜੀ ਯਾਨੀ ਅੰਮੀ ਮੇਘ ਉਹ ਆਏ ਤੇ ਪੂਰੇ ਪਿੰਡ ਨੇ ਜਨਾਬ ਸਾਰੇ ਮਿਲ ਕੇ ਗਏ ਔਰ ਬੜੇ ਲੋਕਾਂ ਨੇ ਉਹਨਾਂ ਨੂੰ ਬਹੁਤ ਪਿਆਰ ਕੀਤਾ ਬਹੁਤ ਮੁਹੱਬਤ ਕੀਤੀ। ਤੇ ਮੈਂ ਹਰ 2 ਦਿਨ ਰਹੇ ਸਨ ਜਾਂ 2-3 ਦਿਨ ਰਹੇ ਸਨ। ਇਹਨਾਂ ਮੈਨੂੰ ਯਾਦ ਹੈ ਛੋਟਾ ਸੀ ਲੇਕਿਨ ਇਹ ਨਹੀਂ ਯਾਨੀ ਪਤਾ ਉਹਨੂੰ ਸਾਡੇ ਜਿਹੜੇ ਵੱਡੇ ਵਡੇਰਾ ਵੀ ਇਸ ਤਰ੍ਹਾਂ ਦਾ ਨਹੀਂ ਕਿ ਜਿਹੜਾ ਦੱਸ ਸਕੇ ਕਿ ਉਹਨਾਂ ਦੇ ਨਾਲ ਕੀ ਬਾਤ ਹੋਈ ਯਾਨੀ ਕਿ ਕਿਸ ਜਗ੍ਹਾ ਤੇ 47 ਤੋਂ ਬਾਅਦ ਉਹ ਜਲਦੀ ਮੋੜ ਆਏ ਕੋਈ 5-6 ਸਾਲ ਇਹ ਗੱਲ ਕੋਈ ਮੈਂ ਹਰ 85-86 ਦੀ ਗੱਲ। ਅੱਛਾ ਅੱਛਾ ਜਾਂ 85 ਜਾਂ 86 ਜਦੋਂ ਆਏ ਪਾਕਿਸਤਾਨ ਆਏ। ਠੀਕ ਫਿਰ 2 ਦਿਨ ਇੱਥੇ 2 ਜਾਂ 3 ਦਿਨ ਫਿਰ ਉਹ ਆਪਣੇ ਬੇਟੇ ਕੋਲ ਰਹੇ। ਮੈਂ ਹਰ ਜਬ ਇਹੋ ਹੀ ਹੋਏਗਾ ਕੋਈ ਵੀਜ਼ਾ ਮਹੀਨੇ ਦਾ ਹੋਏਗਾ ਜਾਂ ਹਿਸਾਬ ਫਿਰ ਉਹ ਜਿਹੜਾ ਵਾਪਸ ਚਲੇ ਗਏ ਉਹਨਾਂ ਦਾ ਬੇਟਾ ਕਾਇਮ ਨਾ ਹੋਇਆ ਉਹ ਫਿਰ ਇਸ ਵਜ੍ਹਾ ਤੋਂ ਆ ਗਿਆ। ਠੀਕ।